व्यूअर्स वेलकम बैक टू प्रोग्राम। सो व्यूअर्स ਅਖੀਰਲੇ ਸੈਗਮੈਂਟ ਵਿੱਚ ਆਪਾਂ ਦੋ ਨਜ਼ਮਾਂ ਆਪਣੇ ਸ਼ਾਇਰਾਂ ਦੇ ਜਿਹੜੇ ਰੈਗੂਲਰ ਸਾਡੇ ਵਿਊਅਰ ਨੇ ਉਹਨਾਂ ਦੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਸਾਡੀ ਈਮੇਲ ਨੂੰ ਹੈਕ ਕੀਤਾ ਗਿਆ ਸੀ, ਹੁਣ ਉਹ ਫਿਰ ਸ਼ੁਰੂ ਹੋ ਗਈ ਹੈ। ਸੋ ਉਸ ਦੇ ਬਿਹਾਫ ਤੇ ਸਾਨੂੰ ਜਿਹੜੀਆਂ ਦੋ ਨਜ਼ਮਾਂ ਨੇ ਉਹ ਮਿਲੀਆਂ ਨੇ, ਔਰ ਇੱਕ ਨਜ਼ਮ ਹੈਗੀ ਹੈ ਸ਼ਾਹਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ, ਔਰ ਦੂਸਰੀ ਨਜ਼ਮ ਹੈਗੀ ਹੈ ਟੋਰਾਂਟੋ ਤੋਂ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ। ਉਹਨਾਂ ਦੀ ਆਪਾਂ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਨਾਲ ਹੀ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਨਜ਼ਮਾਂ ਬਾਰੇ? ਦੇਖੋ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਸਾਲਾਨਾ ਯਾਦ ਵਾਲਾ ਵਰ੍ਹਾ ਇਹ ਕੰਟੀਨਿਊਟੀ 'ਚ ਹੈਗਾ ਜੀ। ਬੇਸ਼ੱਕ ਵੱਡੇ ਸਮਾਗਮ ਹੋ ਚੁੱਕੇ ਨੇ, ਲੇਕਿਨ ਇਹ ਸਾਰਾ ਵਰ੍ਹਾ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਰਹਿਣਗੇ। ਸੋ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਸਾਕਾ ਚਾਂਦਨੀ ਚੌਂਕ, ਔਰ ਸਬ ਹੈਡਿੰਗ ਉਹਨਾਂ ਨੇ ਦਿੱਤਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਜੀ। ਤੇਗ ਬਹਾਦਰ ਜੀ ਵਾਰ ਕੇ ਸੀਸ ਆਪਣਾ ਚਾਦਰ ਧਰਮ ਦੇ ਉੱਤੇ ਤਾਣ ਚੱਲਿਆ, ਸੀਸ ਦੇ ਦਿੱਤਾ ਸੀ ਨਾ ਕੀਤੀ ਠੀਕਰਾ ਦਿੱਲੀ ਦਰਬਾਰ ਤੇ ਭੰਨ ਚੱਲਿਆ। ਤੇਗ ਬਹਾਦਰ ਜੀ ਵਾਰ ਕੇ ਸੀਸ ਆਪਣਾ ਚਾਦਰ ਧਰਮ ਦੇ ਉੱਤੇ ਤਾਣ ਚੱਲਿਆ, ਸੀਸ ਦੇ ਦਿੱਤਾ ਸੀ ਨਾ ਕੀਤੀ ਠੀਕਰਾ ਦਿੱਲੀ ਦਰਬਾਰ ਤੇ ਭੰਨ ਚੱਲਿਆ। ਕਿਸੇ ਧਰਮ ਨੂੰ ਤੂੰ ਨਹੀਂ ਮੁਕਾ ਸਕਦਾ, ਔਰੰਗਜ਼ੇਬ ਨੂੰ ਸਤਿਗੁਰ ਵੰਗਾਰ ਚੱਲਿਆ। ਮਤੀ ਦਾਸ ਚਰਾ ਕੇ ਸੀਸ ਆਪਣਾ ਮੁਖੋਂ ਜਪਜੀ ਸਾਹਿਬ ਉਚਾਰ ਚੱਲਿਆ। ਜ਼ਾਲਮ ਆਰੇ ਦੇ ਕਰਕੇ ਦੰਦ ਖੱਟੇ, ਸਿਰ ਜ਼ਾਲਮ ਦਾ ਉਹ ਝੁਕਾ ਚੱਲਿਆ। ਰੂੰ ਵਿੱਚ ਲਪੇਟਿਆ ਨਾਲ ਲਾਟਾਂ, ਸਤੀ ਦਾਸ ਜੀ ਸਤ ਨਿਭਾ ਚੱਲਿਆ। ਰੂੰ ਵਾਲੀ ਨਹੀਂ ਅੱਗ ਡਰਾ ਸਕਦੀ, ਮਿਸਾਲ ਉੱਚੀ ਉਹ ਕਰ ਜਗਾ ਚੱਲਿਆ। ਦੇਗ ਵਿੱਚ ਉਬਾਲੇ ਖਾ ਕੇ ਉਹ ਦਿਆਲਾ ਰੱਬ ਨੂੰ ਦਿਆਲ ਕਰਾ ਚੱਲਿਆ। ਅਸੀਂ ਆਪਣੇ ਜਿਹੜੇ ਸਿੱਖ ਨਹੀਂ ਨੇ ਔਰ ਇਤਿਹਾਸ ਨਾਲ ਨਹੀਂ ਬਹੁਤਾ ਜੁੜੇ ਹੋਏ, ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਸ ਦਿਨ ਸ਼ਹੀਦ ਕੀਤਾ ਗਿਆ ਦਿੱਲੀ ਦੇ ਵਿੱਚ, ਉਸ ਤੋਂ ਉਸੇ ਦਿਨ ਉਹਨਾਂ ਦੇ ਤਿੰਨ ਪਿਆਰੇ ਸਿੱਖ ਜਿਹੜੇ ਉਹਨਾਂ ਦੇ ਨਾਲ ਅਨੰਦਪੁਰ ਸਾਹਿਬ ਤੋਂ ਗਏ ਸੀ, ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ। ਔਰ ਜਿਹੜਾ ਬਰੂਟਲ ਤਰੀਕੇ ਸੀ ਟਾਰਚਰ ਨਾਲ ਸ਼ਹੀਦ ਕਰਨ ਦੇ, ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਕੇ ਦੋ ਫਾੜ ਕੀਤਾ ਗਿਆ, ਵਿਚਕਾਰ ਲੱਕੜੀ ਦਾ ਫੱਟਾ ਜਿਹੜਾ ਉਹ ਲਾ ਕੇ ਔਰ ਉਹਨਾਂ ਦੇ ਸਰੀਰ ਦੇ ਦੋ ਟੁਕੜੇ ਕੀਤੇ ਗਏ। ਭਾਈ ਸਤੀ ਦਾਸ, ਉਹਨਾਂ ਦੇ ਸਰੀਰ ਦੇ ਦੁਆਲੇ ਜਿਹੜਾ ਰੂੰ ਲਪੇਟ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਔਰ ਭਾਈ ਦਿਆਲਾ ਜੀ, ਉਹਨਾਂ ਨੂੰ ਵੱਡੇ ਜਿਹੜਾ ਪਤੀਲੇ ਦੇ ਵਿੱਚ ਪਾਣੀ ਦੇ ਕੜਾਏ ਦੇ ਵਿੱਚ ਜਿਹੜਾ ਉਹਨਾਂ ਨੂੰ ਉਬਾਲ ਕੇ ਸ਼ਹੀਦ ਕੀਤਾ ਗਿਆ। ਸੋ ਉਸ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ। ਅੱਛਾ। ਦੇਗਾਂ ਵਿੱਚ ਉਬਾਲੇ ਕਈ ਵਾਰ ਖਾਧੇ, ਤਤੀਆਂ ਤਵੀਆਂ ਤੇ ਵੀ ਵੈਰੀ ਬਿਠਾ ਚੱਲਿਆ। ਭਾਈ ਜੀਵਨ ਸਿੰਘ ਦਿੱਲੀੋਂ ਤਿਆਰ ਹੋ ਕੇ ਸੀਸ ਗੁਰਾਂ ਦਾ ਆਨੰਦਪੁਰ ਲੈ ਚੱਲਿਆ। ਇਹ ਵੀ ਇੱਕ ਬਹਾਦਰੀ ਭਰੀ ਫੀਟ ਸੀ ਕਿ ਭਾਈ ਜੈਤਾ ਜੀ, ਜਿਹੜੇ ਬਾਅਦ 'ਚ ਜਦੋਂ 1699 ਈਸਵੀ ਦੀ ਵਿਸਾਖੀ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਔਰ ਉਹਨਾਂ ਨੇ ਅੰਮ੍ਰਿਤ ਛਕਿਆ ਔਰ ਪ੍ਰੋਮੀਨੈਂਟ ਜਰਨੈਲ ਵੀ ਹੋਏ ਔਰ ਸਰਸਾ ਦੇ ਕੰਢੇ ਜੂਝਦੇ ਸ਼ਹੀਦ ਹੋਏ। ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ, ਉਹਨਾਂ ਦਾ ਨਾਮ ਅੰਮ੍ਰਿਤ ਛਕਣ ਵੇਲੇ ਰੱਖਿਆ ਗਿਆ ਔਰ ਉਹਨਾਂ ਨੂੰ ਹੀ ਗੁਰੂ ਸਾਹਿਬ ਨੇ ਰੰਗਰੀਟੇ ਗੁਰੂ ਕੇ ਬੇਟੇ ਦੇ ਸਨਮਾਨ ਦੇ ਨਾਲ ਆਨਰ ਕੀਤਾ ਸੀ। ਉਹਨਾਂ ਦਾ ਜ਼ਿਕਰ ਹੈ, ਭਾਈ ਜੀਵਨ ਸਿੰਘ ਦਿੱਲੀੋਂ ਤਿਆਰ ਹੋ ਕੇ ਸੀਸ ਗੁਰਾਂ ਦਾ ਆਨੰਦਪੁਰ ਲੈ ਚੱਲਿਆ। ਗੁਰੂ ਸਾਹਿਬ ਸ਼ਹੀਦੀ ਜਾਮ ਪੀ ਗਏ, ਸਾਰਾ ਜੱਗ ਅੱਜ ਸੋਗ ਮਨਾ ਚੱਲਿਆ। ਦਿੱਲੀਏ ਅੱਜ ਵੀ ਹਰਕ ਤੋਂ ਬਾਜ਼ ਆ ਜਾ, ਕਈ ਵਾਰ ਭਾਊ ਤੈਨੂੰ ਸਮਝਾ ਚੱਲਿਆ। ਸਦਾ ਸ਼ਾਂਤੀ ਦਾ ਨਹੀਂ ਅਸੀਂ ਜਾਪ ਕਰਦੇ, ਨਾਲ ਤੇਗਾਂ ਚਲਾਉਣੀਆਂ ਜਾਣਦੇ ਹਾਂ। ਸਾਡੇ ਵੱਲ ਆਉਂਦੇ ਵਿਗੜੇ ਹਾਥੀਆਂ ਨੂੰ ਨਾਲ ਨਾਗਣੀ ਦੇ ਵਿੰਨਣਾ ਜਾਣਦੇ ਹਾਂ। ਇਹ ਵੀ ਭਾਈ ਸਾਹਿਬ ਨੇ ਇਤਿਹਾਸਕ ਵਾਕਿਆ ਵੱਲ ਇਸ਼ਾਰਾ ਕੀਤਾ ਕਿ 22 ਧਾਰ ਦੇ ਪਹਾੜੀ ਰਾਜਿਆਂ ਨੇ ਇੱਕ ਸਕੀਮ ਇਹ ਬਣਾਈ ਕਿ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਨੂੰ ਮਸਤ ਕਰਕੇ ਉਸ ਦੇ ਮੱਥੇ ਦੇ ਉੱਤੇ ਬਹੁਤ ਸਾਰੇ ਤਵੇ ਬੰਨੇ ਹੋਏ ਸੀ, ਅੱਗੇ ਤਲਵਾਰ ਸੀ, ਉਹਦੀ ਸੁੰਡ ਦੇ ਨਾਲ ਉਹਦੇ ਪਿੱਛੇ ਪਹਾੜੀ ਫੌਜ ਹੋਈ ਕਿ ਉਹ ਜਾ ਕੇ ਕਿਲੇ ਦਾ 5 ਕਿਲੇ 10ਵੇਂ ਪਾਤਸ਼ਾਹ ਨੇ ਉਸਾਰੇ ਸਨ ਅਨੰਦਪੁਰ ਸਾਹਿਬ 'ਚ, ਕਿ ਕਿਲੇ ਦਾ ਦਰਵਾਜ਼ੇ ਨੂੰ ਉਹ
ਜਿਹੜਾ ਉਸ ਨੂੰ ਪੁਸ਼ ਕਰੇਗਾ, ਦਰਵਾਜ਼ਾ ਟੁੱਟੇਗਾ ਔਰ ਪਿੱਛੇ ਫੌਜ ਜਾ ਕੇ ਅੰਦਰ ਫਿਰ ਕਤਲੇਆਮ ਕਰੇਗੀ। ਔਰ ਇਹ ਜਦੋਂ ਉਹਨਾਂ ਦੀ ਜਿਹੜੀ ਸਾਰੀ ਸਾਜ਼ਿਸ਼ ਸੀ ਇਸ ਦਾ ਪਤਾ, ਕਿਉਂਕਿ ਸਿੱਖ ਸੂਈਏ ਵੀ ਸਨ ਜਿਹੜੇ ਖਬਰ ਲਿਆ ਰਹੇ ਸੀ ਕਿ ਪਹਾੜੀ ਰਾਜੇ ਇਹਦੇ 'ਚ ਸਿੱਧੇ 22 ਧਾਰ ਦੇ ਹਿੰਦੂ ਪਹਾੜੀ ਰਾਜੇ ਇਨਵੋਲਵ ਸੀ। ਸੋ ਗੁਰੂ ਸਾਹਿਬ ਨੇ ਪਹਿਲਾਂ ਆਪਣੇ ਇੱਕ ਜਿਹੜਾ ਮੋਟਾ ਤਾਜ਼ਾ ਤਗੜਾ ਭਾਈ ਦੁਨੀ ਚੰਦ ਸੀ, ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਜੇ ਉਹਨਾਂ ਦਾ ਹਾਥੀ ਆ ਰਿਹਾ ਤਾਂ ਸਾਡਾ ਵੀ ਹਾਥੀ ਮੌਜੂਦ ਹੈ, ਚੰਗਾ ਲੰਬਾ ਚੌੜਾ। ਉਹ ਤਾਂ ਰਾਤ ਉਹਨੇ ਕਿੱਥੋਂ ਗੁਜ਼ਾਰਨੀ ਸੀ, ਉਹਨੇ ਕਿਹਾ ਇਹ ਬਾਬਾ ਤਾਂ ਮਰਵਾਏਗਾ ਸਾਨੂੰ। ਉਹ ਕੰਧ ਜਿਹੜੀ ਆ ਟੱਪ ਕੇ ਜਿਹੜੀ ਹੈ ਛਾਲ ਮਾਰ ਕੇ ਉਹ ਪਿੰਡ ਤੱਕ ਪਹੁੰਚਿਆ, ਉਦੋਂ ਤੱਕ ਮਰ ਮੁਰ ਗਿਆ। ਔਰ ਇਹ ਪਤਾ ਲੱਗਾ ਉਹਦੇ ਕੁਛ ਅਰਸੇ ਬਾਅਦ ਵੀ ਦੁਨੀ ਚੰਦ ਤਾਂ ਦੌੜ ਗਿਆ। ਔਰ ਗੁਰੂ ਸਾਹਿਬ ਨੇ ਕਿਹਾ ਵੀ ਸ਼ੇਰ ਦਾ ਮੁਕਾਬਲਾ ਜਿਹੜਾ ਹਾਥੀ ਦਾ ਮੁਕਾਬਲਾ ਹਾਥੀ ਨਹੀਂ ਕਰ ਸਕਦਾ, ਹਾਥੀ ਦਾ ਮੁਕਾਬਲਾ ਤਾਂ ਸ਼ੇਰ ਹੀ ਕਰ ਸਕਦਾ। ਗੁਰੂ ਕਾ ਸ਼ੇਰ ਮੌਜੂਦ ਹੈ। ਸੋ ਭਾਈ ਬਚਿੱਤਰ ਸਿੰਘ ਛੋਟੇ ਜਿਹੇ ਕੱਦ ਦਾ 5 ਫੁੱਟ 3-4 ਇੰਚ, ਔਰ ਉਹਨੂੰ ਜਿਹੜਾ ਬਰਛਾ ਦਿੱਤਾ ਉਹਨੂੰ ਨਾਗਣੀ ਬਰਛਾ ਕਹਿੰਦੇ ਸੀ, ਕਿਉਂਕਿ ਬਰਛੇ 'ਚ ਜਦੋਂ ਤੁਸੀਂ ਉਹਦੇ 'ਚ ਨਾਗ ਵਾਂਗ ਉਹਦੇ ਵਲ ਨੇ, ਔਰ ਉਹ ਘੋੜੇ ਤੇ ਸਵਾਰ ਹੋ ਕੇ ਕਿਲੇ ਦਾ ਗੇਟ ਖੁੱਲਿਆ ਉਸ ਤੋਂ ਬਾਹਰ, ਔਰ ਉਹਨਾਂ ਨੇ ਜੋ ਹੀ ਮਸਤ ਹਾਥੀ ਆ ਰਿਹਾ ਹੈ ਔਰ ਪਿੱਛੇ ਫੌਜ ਜਿਹੜੀ ਹੈ ਉਹ ਹਰ ਹਰ ਮਹਾਦੇਵ ਕਰਦਿਆਂ ਆ ਰਹੀ ਹੈ, ਔਰ ਘੋੜੇ ਦੀਆਂ ਰਕਾਬਾਂ ਦੇ ਵਿੱਚ ਪੈਰ ਫਸਾ ਕੇ ਭਾਈ ਬਚਿੱਤਰ ਸਿੰਘ ਨੇ ਸਿੱਧਾ ਜਿਹੜਾ ਉਹਦੇ ਹਾਥੀ ਦੇ ਮੱਥੇ ਦੇ ਉੱਤੇ ਜਦੋਂ ਉਹ ਨਾਗਣੀ ਬਰਛਾ ਮਾਰਿਆ, ਔਰ ਉਹਦੇ 'ਚ ਜਦੋਂ ਤੁਸੀਂ ਉਹਨੂੰ ਟਰਨ ਕਰ ਦਿੰਦੇ ਹੋ ਉਹਦੇ ਅੰਦਰ ਤੱਕ ਧੱਸ ਗਿਆ, ਉਹਦੇ ਸਾਰੇ ਤਵੇ ਜਿੰਨੇ ਕਿ ਉਹਦੇ ਬੰਨੇ ਸੀ ਉਹਨੂੰ, ਤੇ ਉਹ ਤਾਂ ਝੰਗਾੜਾ ਮਾਰਦਾ ਵਾਪਸ ਮੁੜ ਪਿਆ। ਔਰ ਉਹ ਫਿਰ ਆਪਣੇ ਫੌਜ ਨੂੰ ਕੀਤਾ। ਸੋ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਵੀ ਸਦਾ ਸ਼ਾਂਤੀ ਦਾ ਨਹੀਂ ਅਸੀਂ ਜਾਪ ਕਰਦੇ, ਨਾਲ ਤੇਗਾਂ ਚਲਾਉਣੀਆਂ ਜਾਣਦੇ ਹਾਂ, ਸਾਡੇ ਵੱਲ ਆਉਂਦੇ ਵਿਗੜੇ ਹਾਥੀਆਂ ਨੂੰ ਨਾਲ ਨਾਗਣੀ ਦੇ ਵਿੰਨਣਾ ਜਾਣਦੇ। ਹੁਣ ਅਸੀਂ ਭਾਈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਚੇਨਸ ਔਰ ਵਿੰਗਸ, ਇਹ ਹੁਣ ਕੌਮ ਦੇ ਸਾਹਮਣੇ ਚੁਆਇਸ ਹੈ ਕਿ ਉਹਨਾਂ ਨੇ ਬੀੜੀਆਂ ਹੱਥਕੜੀਆਂ ਕਬੂਲਣੀਆਂ ਨੇ ਕਿ ਉਹਨਾਂ ਨੇ ਆਜ਼ਾਦੀ ਦੇ ਖੰਭ ਲੈਣੇ ਨੇ, ਆਜ਼ਾਦ ਹੋਣਾ। ਜੀ A slave walks the path with a trembling pace, eyes lower down, afraid to face the sun that shines for every free soul, yet his world lies dark beyond control. ਇੱਕ ਜਿਹੜਾ ਗੁਲਾਮ ਹੈ ਉਹ ਲੜਖੜਾਉਂਦੇ ਕਦਮਾਂ ਦੇ ਨਾਲ ਤੁਰਦਾ ਹੈ। ਇੱਕ ਜਿਹੜਾ ਮਜ਼ਬੂਤ ਆਜ਼ਾਦ ਕੌਨਫੀਡੈਂਟ ਇਨਸਾਨ ਹੈ ਉਹਦੇ ਕਦਮਾਂ ਦੇ ਵਿੱਚ ਮਜ਼ਬੂਤੀ ਹੁੰਦੀ ਹੈ, ਬਲ ਹੁੰਦਾ ਹੈ। ਸਲੇਵ ਤੁਰਦਾ ਵੀ ਟਰੈਂਬਲਿੰਗ ਉਹਨਾਂ ਲੜਖੜਾਉਂਦੇ ਕਦਮਾਂ ਨਾਲ ਹੈ, ਔਰ ਉਸ ਦੀਆਂ ਅੱਖਾਂ ਵੀ ਨੀਵੀਆਂ ਹੁੰਦੀਆਂ ਨੇ। ਉਹ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਰੱਖਦਾ। ਹਾਲਾਂਕਿ ਜਿਹੜਾ ਸੂਰਜ ਹੈ ਜਦੋਂ ਉਹ ਚੜ੍ਹਦਾ ਸਾਰਿਆਂ ਲਈ ਇੱਕੋ ਜਿਹਾ ਹੈ, ਬਿਲਕੁਲ ਉਸ ਨੇ ਤਾਂ ਕਿਸੇ ਨੂੰ ਗੁਲਾਮ ਆਜ਼ਾਦ ਨਹੀਂ ਬਣਾਇਆ ਹੋਇਆ। ਔਰ ਇਹ ਜਿਹੜਾ ਸੂਰਜ ਆਜ਼ਾਦੀ ਦਾ ਨਾ, ਜਦੋਂ ਅਸੀਂ ਕਹਿੰਦੇ ਹਾਂ ਕਿ ਉਸ ਆਜ਼ਾਦੀ ਦੇ ਸੂਈ ਸਵੇਰ ਦੀ ਸਾਨੂੰ ਇੰਤਜ਼ਾਰ ਹੈ, ਕਿਉਂਕਿ ਸਨ ਜਾਂ ਸੂਰਜ ਆਫਤਾਬ ਵੀ ਜਿਸ ਨੂੰ ਕਹਿੰਦੇ ਨੇ, ਇਹ ਆਜ਼ਾਦੀ ਦਾ ਪ੍ਰਤੀਕ ਵੀ ਹੈ, ਰੌਸ਼ਨੀ ਦਾ ਪ੍ਰਤੀਕ ਵੀ ਹੈ, ਹੋਪ ਦਾ ਪ੍ਰਤੀਕ ਵੀ ਹੈ। A slave walks the path with a trembling pace, eyes lower down, afraid to face the sun that shines for every free soul, yet his world lies dark beyond control. He breathes, but the breath is never his own. His dreams are dust, his voice unknown. He lives in shadows where hopes decay, counting hours of another wasted day. ਇਹ ਹੁਣ ਇੱਕ ਗੁਲਾਮ ਔਰ ਇੱਕ ਆਜ਼ਾਦ ਦੇ ਵਿੱਚ ਕੀ ਫਰਕ ਹੈ, ਉਸ ਦੇ ਜਿਹੜੇ ਨੇ ਸਿੰਪਟਮ ਜਾਂ ਲੱਛਣ ਨੇ ਕਿ ਸਾਹ ਤਾਂ ਗੁਲਾਮ ਵੀ ਲੈਂਦਾ ਹੈ, ਪਰ ਉਹ ਸਾਹ ਉਹਦਾ ਆਪਣਾ ਨਹੀਂ ਹੁੰਦਾ, ਉਹ ਤਾਂ ਡਰ ਦੇ ਥੱਲੇ ਜੀ ਰਿਹਾ ਹੁੰਦਾ। He breathes, but the breath is never his own. His dreams are dust. ਉਹਦੇ ਸੁਪਨੇ ਤਾਂ ਮਿੱਟੀ ਹੁੰਦੇ ਨੇ, ਕਿਉਂਕਿ ਸੁਪਨੇ ਤੁਸੀਂ ਜੋ ਮਰਜ਼ੀ ਦੇਖੀ ਜਾਓ, ਪਰ ਤੁਹਾਡੇ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ,
ਨਾ ਤੁਹਾਡੀ ਸੋਚ ਆਜ਼ਾਦ ਹੈ, ਨਾ ਤੁਸੀਂ ਆਜ਼ਾਦ ਹੋ। ਹਿਸ ਵੌਇਸ ਅਨਨੋਨ, ਉਹਨੂੰ ਕੌਣ ਪੁੱਛਦਾ ਹੈ? ਉਹ ਵਿਚਾਰਾ ਹੁੰਦਾ ਹੈ। ਹੀ ਲਿਵਸ ਇਨ ਸ਼ੈਡੋਜ਼ ਵੇਅਰ ਹੋਪਸ ਡਿਕੇ। ਜਦੋਂ ਆਸਾਂ ਮਰ ਜਾਂਦੀਆਂ ਨੇ ਤੇ ਉਹ ਤਾਂ ਉਹਨਾਂ ਦੀ ਮਰੀਆਂ ਆਸਾਂ ਦੇ ਉਹਨਾਂ ਪਰਛਾਵਿਆਂ ਦੇ ਵਿੱਚ ਜੀ ਰਿਹਾ ਹੁੰਦਾ ਹੈ। ਹੀ ਲਿਵਸ ਇਨ ਸ਼ੈਡੋਜ਼ ਵੇਅਰ ਹੋਪਸ ਡਿਕੇ ਕਾਊਂਟਿੰਗ ਆਵਰਸ ਆਫ ਅਨਦਰ ਵੇਸਟਡ ਡੇ। ਜਿਹੜਾ ਦਿਨ ਗੁਜ਼ਰਿਆ ਉਹ ਇੱਕ ਉਸ ਦਾ ਹਿਸਾਬ ਉਹ ਕਰ ਰਿਹਾ ਹੁੰਦਾ ਜਿਹੜਾ ਡੇ ਵੇਸਟ ਸੀ। ਬਟ ਐਨ ਇੰਡੀਪੈਂਡੈਂਟ ਸਿਟੀਜ਼ਨ stands upright with open skies and fearless light. He walks with pride on his native land, with dignity rising in every step he stands. ਗੁਲਾਮ ਨੂੰ ਉਹਨਾਂ ਨੇ ਐਕਸਪਲੇਨ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਇੱਕ ਆਜ਼ਾਦ ਸ਼ਹਿਰੀ ਹੈ ਉਹ ਅਪਰਾਈਟ ਹੈ, ਖੁੱਲ੍ਹੇ ਅਸਮਾਨਾਂ ਦੇ ਥੱਲੇ ਚਾਰ ਚੁਫੇਰੇ ਰੌਸ਼ਨੀ ਨਿਡਰ ਹੋ ਕੇ ਉਹ ਆਪਣੀ ਧਰਤੀ ਦੇ ਉੱਤੇ ਬੇਖੌਫ ਹੋ ਕੇ ਵਿਚਰਦਾ ਹੈ ਡਿਗਨਿਟੀ ਦੇ ਨਾਲ, ਔਰ ਉਵੇਂ ਹੁੰਦਾ ਵੀ ਜਿਵੇਂ ਹਰ ਕਦਮ ਦੇ ਨਾਲ ਉਹ ਉੱਪਰ ਚੜ ਰਿਹਾ ਹੋਏ। ਬਟ ਐਨ ਇੰਡੀਪੈਂਡੈਂਟ ਸਿਟੀਜ਼ਨ ਸਟੈਂਡਸ ਅਪਰਾਈਟ with open skies and fearless light. He walks with pride on his native land, with dignity rising in every step he stands. His voice is loud, his words are flames, his choice is his own, not bound by chains. He dreams like the river, vast and wide, flowing with purpose, powdered by pride. ਕਿ ਉਸ ਦੀ ਆਵਾਜ਼ 'ਚ ਦਮ ਖਮ ਹੁੰਦਾ, ਉਹਦੇ ਲਫ਼ਜ਼ਾਂ ਦੇ ਵਿੱਚ ਸ਼ੋਲੇ ਹੁੰਦੇ ਨੇ, ਉਸ ਦੀ ਆਪਣੀ ਚੋਇਸ ਹੁੰਦੀ ਹੈ, ਉਹ ਕਿਸੇ ਗੁਲਾਮੀ ਦੇ ਸੰਗਲਾਂ 'ਚ ਨਹੀਂ ਵੱਜਿਆ ਹੁੰਦਾ, ਉਹ ਇੱਕ ਦਰਿਆ ਦੇ ਰੁੱਖ ਵਾਂਗ ਹੁੰਦਾ, ਵਾਸਟ ਐਂਡ ਵਾਈਡ, ਜਿਹੜੇ ਆਪਣੇ ਪੱਤਣ ਖੁਦ ਡਿਸਾਈਡ ਕਰਦੇ ਨੇ ਕਿ ਉਹਨੇ ਕਿੱਧਰ ਦੀ ਵਗਣਾ। ਕੋਈ ਉਹਨਾਂ ਦੇ ਬੰਨ ਨਹੀਂ ਮਾਰ ਸਕਦਾ, ਉਹਨਾਂ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਉਹਨਾਂ ਦਾ ਮਕਸਦ ਹੁੰਦਾ ਹੈ ਔਰ ਉਹਨਾਂ ਦੇ ਅੰਦਰ ਇੱਕ ਸਵੈਮਾਨ ਹੁੰਦਾ ਹੈ, ਇੱਕ ਪ੍ਰਾਈਡ ਹੁੰਦਾ ਹੈ। ਬਿਲਕੁਲ। His voice is loud, his words are flames, his choice is his own, not bound by chains. His dreams like the river, vast and wide, flowing with purpose, powdered by pride. Where the slave bows down with a silent cry, the citizen soars where eagles fly. One survives, yet the other lives, for freedom is the greatest gift time gives. ਕਿ ਇੱਕ ਗੁਲਾਮ ਜਿਹੜਾ ਹੈ ਉਹ ਚੁੱਪ ਚੀਖ ਦੇ ਨਾਲ ਜਿਹੜਾ ਹੈ ਉਹ ਝੁਕਿਆ ਹੁੰਦਾ ਹੈ, ਜਿਹੜਾ ਸਿਟੀਜ਼ਨ ਹੈ, ਜਿਹੜਾ ਆਜ਼ਾਦ ਹੈ, ਉਸ ਦੀ ਜਿਹੜੀ ਬੁਲੰਦ ਆਵਾਜ਼ ਉਹ ਬਾਜ਼ਾਂ ਨੂੰ ਜਿਹੜੀ ਹੈ ਉਹ ਮਾਤ ਦੇ ਰਹੀ ਹੁੰਦੀ ਹੈ, ਉਹਦੀ ਉਡਾਨ ਹੁੰਦੀ ਹੈ। ਇੱਕ ਸਰਵਾਈਵ ਤਾਂ ਕਰਦਾ ਹੈ ਪਰ ਦੂਸਰਾ ਅਸਲੀ ਜ਼ਿੰਦਗੀ ਜਿਉਂਦਾ ਹੈ, ਇੱਕ ਜੂਨ ਭੋਗਦਾ ਹੈ, ਇੱਕ ਜ਼ਿੰਦਗੀ ਮਾਣਦਾ ਹੈ। ਇਹੀ ਜਿਹੜੀ ਫਰੀडम ਹੈ ਇਹ ਹਰ ਜ਼ਮਾਨੇ ਦੀ ਜੇ ਸਭ ਤੋਂ ਵੱਡੀ ਕੋਈ ਗਿਫਟ ਹੈ, ਗ੍ਰੇਟੈਸਟ ਗਿਫਟ ਕੋਈ ਵਕਤ, ਤੇ ਉਹ ਆਜ਼ਾਦੀ ਹੈ। ਬਿਲਕੁਲ। Where the slave bows down with a silent cry, the citizen soars where eagles fly. One survives yet the other lives, for freedom is the greatest gift time gives. But listen, my friend, these lines are more than history's echo or tales of yore. For even today, in fear's cruel night, many souls stumble, forgetting their might. ਪਰ ਇਹ ਮੇਰੇ ਦੋਸਤ ਸੁਣ, ਇਹ ਬਹੁਤ ਅਹਿਮ ਜਿਹੜੀਆਂ ਨੇ ਲਾਈਨਾਂ ਨੇ, ਜਿਹੜੀ ਹਿਸਟਰੀ ਜਿਹੜੀ ਸਾਡੇ 'ਚ ਐਕੋ ਕਰਦੀ ਹੈ, ਉਹ ਬਹਾਦਰੀ ਦੀਆਂ ਦਾਸਤਾਨਾਂ ਨੇ। ਈਵਨ ਅੱਜ ਵੀ ਇੱਕ ਪਾਸੇ ਡਰ ਦੀ ਜ਼ਾਲਮਾਨਾ ਰਾਤ ਹੈ, ਕਈ ਉਸ ਦੇ ਵਿੱਚ ਸਟੰਬਲ ਕਰਦੇ ਨੇ, ਡਿੱਗ ਪੈਂਦੇ ਨੇ, ਉਹਨਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੈ ਵੀ ਅਸੀਂ ਕੀ ਹਾਂ। ਬਿਲਕੁਲ। ਸਵਾ ਲੱਖ ਸੇ ਇੱਕ ਲੜਾऊं, ਇਹ ਹੈ ਸਿੱਖ ਦੀ ਤਾਕਤ। ਬਟ ਲਿਸਨ ਮਾਈ ਫਰੈਂਡ, these lines are more than history's echo or tales of yore. For even today, in fear's cruel night, many souls stumble, forgetting their might. Last sentence hai. So rise, O heart,
when darkness is near. Let courage conquer every fear. Freedom begins where fear takes flight. Be brave, stand tall, and join the final fight. O ਮੇਰੇ ਦਿਲ ਖਲੋ, O rise, O heart, when darkness is near, ਜਦੋਂ ਲੱਗਦਾ ਹੈ ਕਿ ਵੀ ਹਨੇਰਾ ਨੇੜੇ ਹੈ, let courage conquer every fear. ਹੌਸਲੇ ਦੇ ਨਾਲ ਹਰ ਡਰ ਨੂੰ ਜਿਹੜਾ ਹੈ ਉਹ ਫਤਹ ਕਰਨਾ ਹੈ. Freedom begins where fear takes flight. ਡਰ ਜਦੋਂ ਭੱਜਦਾ ਹੈ ਉਦੋਂ ਹੀ ਫਰੀडम ਦੀ ਸ਼ੁਰੂਆਤ ਹੁੰਦੀ ਹੈ. ਬਿਲਕੁਲ ਜਦੋਂ ਅਸੀਂ ਇਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਮੈਸੇਜ ਸੀ, ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ. ਕਿ ਸਪਿਰਿਚੁਅਲ ਗਿਆਨਵਾਨ ਰੂਹਾਨੀ ਭਲਾ ਸੰਤ ਗੁਰਮੁਖ ਇਹ ਕਹਾਣ ਦਾ ਹੱਕ ਉਹਨੂੰ ਹੀ ਹੈ ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਹੈ, ਭੈ ਕਾਹੂ ਕੋ ਦੇਤ ਨੈ ਪੈ ਮਾਨਤਾ, ਨਾ ਕਿਸੇ ਦਾ ਡਰ ਮੰਨਦਾ. ਔਰ ਉਹਨਾਂ ਨੇ ਕਿਹਾ ਵੀ ਉਹੀ ਗਿਆਨਵਾਨ ਹੈ. ਹੁਣ ਇਹੀ ਮੈਸੇਜ ਆ ਫਾਈਨਲ. ਸੋ ਰਾਈਜ਼ ਓ ਹਾਰਟ when darkness is near. Let courage conquer every fear. Freedom begins where fear takes flight. Be brave, stand tall, and join the final fight. ਸੋ ਨਾਈਸ, ਸੋ ਬਿਊਟੀਫੁਲ. ਹੁਣ ਆਪਾਂ ਆਪਣੇ ਜਿਹੜੇ ਵੀਅਰਸ ਨਾਲ ਨੇ ਉਹ ਲੈਣ ਜਾ ਰਹੇ ਹਾਂ. ਸਭ ਤੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ. ਔਰ ਸੋਨਮੈਲ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ, ਔਰ ਹਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਵਿੰਦਰ ਸਿੰਘ ਚੱਠਾ ਜੀ ਵੀ. ਇਹ ਕਹਿੰਦੇ ਤੁਹਾਡੇ ਮਾਈਕ ਦੀ ਜਿਹੜੀ ਆਵਾਜ਼ ਹੈ ਉਹ ਬਹੁਤ ਘੱਟ ਹੈ, ਇਹਨੂੰ ਉੱਚੀ ਕਰੋ, ਪ੍ਰੋਬਲਮ ਹੁੰਦੀ ਹੈ ਹਰ ਰੋਜ਼ ਦੀ ਤਰ੍ਹਾਂ. ਪਤਾ ਨਹੀਂ ਇਹੀ ਸਾਡੇ ਵੀ ਜਿਹੜੇ ਵੀਅਰ ਨੇ ਇਹਨਾਂ ਨੇ ਇਦਾਂ ਲਿਖਿਆ ਰਨੋ, ਕਿਸੇ ਨੂੰ ਕੋਈ ਕੰਪਲੇਨ ਚੱਠਾ ਸਾਹਿਬ ਆਪਣੀ ਮਸ਼ੀਨ ਦੇਖੋ ਕਿਉਂਕਿ ਕੁਛ ਨਾ ਕੁਛ ਤੁਹਾਡੇ ਤਾਂ ਨਾ ਸਵਿਚ ਤੁਸੀਂ ਆਫ ਕੀਤਾ ਹੋਇਆ ਹੈ. ਬਿਲਕੁਲ. ਔਰ ਇਸੇ ਤਰ੍ਹਾਂ ਹਰਿੰਦਰ ਬਲ ਜੀ ਵੀ, और मोहम्मद याकूब जी भी हैप्पी न्यू ईयर. डॉक्टर साहब मिस नीलम, उम्मीद है कि इस साल खालिस्तान बन जाएगा, दुनिया में अमन शांति होगी और उम्मीद है दुनिया कहने खैरी से रहेगी. और इसी तरह रहमत कर. हाँ जी. और फिर इसी तरह खालसा देश पंजाब जी भी और जसबीर सिंह जी भी. और इसी तरह ਸਾਡੇ ਕੋਲ ਹੈਗੇ ਨੇ ਇੱਕ ਸਭ हाँ जी ਗੁਸਕੇ ਜੀ ਵੀ. ਔਰ ਇਸੇ ਤਰ੍ਹਾਂ ਸਰਬੀਚਰਨ ਸਿੰਘ ਜੀ ਵੀ ਸਾਨੂੰ ਕਹਿੰਦੇ ਨੇ ਕਿ UK did not want to pay pension to one WW and two WW soldiers from Punjab to destroy even chance of extents of those Punjabis would not able to blame for loss of properties in independent or partition. ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗਾ ਹੈਗੇ ਨੇ ਅਮਰਜੀਤ ਸਿੰਘ ਜੀ ਵੀ. ਔਰ ਫਿਰ ਇਸੇ ਤਰ੍ਹਾਂ ਚਰਨਜੀਤ ਬਾਜਵਾ ਜੀ ਵੀ. ਔਰ ਫਿਰ ਇਸ ਤਰ੍ਹਾਂ ਗੁਸਕੇ ਜੀ ਕਹਿੰਦੇ ਨੇ ਕਿ ਅਮੇਜ਼ਿੰਗ ਪੋਮ. ਔਰ ਗੁਰਵਿੰਦਰ ਮਾਨ ਜੀ ਵੀ. ਔਰ ਜਿਹੜੇ ਸਾਡੇ ਕੋਲ ਜੂਨਸ ਨੇ, ਮੁਹੰਮਦ ਜੂਨਸ, ਉਹ ਵੀ ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਭੈਣ ਜੀ अस्सलाम वालेकुम और सत श्री अकाल. वालेकुम सलाम जी. और कहते खालसा जिंदाबाद. और सुरमुख सिंह भुल्लर जी भी और जसपाल जी भी. और फिर इसी तरह हरमन पन्नू जी भी, गुरप्रीत सिंह जी भी कहते खालसा जिंदाबाद. जिस दिन साडा पिंड समझ गया उस दिन सारा पंजाब खालिस्तान दी बोली बोलेगा. ये अकाली कांग्रेस दी सेवा नूं कौम दी सेवा मनदे हन. तहसील समराला, पिंड ढिलवा, लुधियाने ਤੋਂ. ਬਹੁਤ ਸ਼ੁਕਰੀਆ, ਤੁਸੀਂ ਪੰਜਾਬ ਤੋਂ ਦੇਖ ਰਹੇ ਹੋ ਔਰ ਤੁਸੀਂ ਠੀਕ ਕਮੈਂਟ ਕੀਤਾ. और फिर इस तरह सिंखो जी भी, राजमप्रीत सिंह जी भी और मोहम्मद यूनुस जी कहते हैं कि डॉक्टर साहब पंजाब और पंजाबी नेम है ग्रेट. और जुरत, आज़ादी, इंसाफ, सच, सूफ़ी, अजीम, समझदारी और हमारे कहते बुजुर्गों ने हमको सच और इंसाफ का जड़ा सबक वो पढ़ाया था. और ये स्लोगन है हमारा. और ऑल अबाउट ट्रूथ सिखिज्म जी भी. और इंद्रजीत सिंह संधू जी भी और गुरजीत सिंह जी भी. और फिर इस तरह साढ़े को राजविंदर कौर जी भी, ये भी फतेह बुलाते हैं, खालसा जिंदाबाद कहते हैं. और फिर इस तरह मोहम्मद यूनुस जी कहते डॉक्टर साहब लैंदे पंजाब की हुकूमत
ਕੋਈ ਇਹ ਸਲੋਗਨ ਸਾਫ ਸੁਥਰਾ ਜੋ पंजाब ਜਾਂ ਸਲੋਗਨ चढ़ते पंजाब का क्यों नहीं होता और चढ़ते पंजाब में पंजाबी सीएम को तो अच्छा ज़रूर होता। ਜੀ तो फिर इसी तरह बिलाल अहमद जी भी ਜਿਹੜੇ ਕਹਿੰਦੇ ਨੇ ਹੈਲੋ ਡਾਕਟਰ ਸਾਹਿਬ ਸਿਸਟਰ नीलम कौर जी काफ़ी दिन के बाद कहते वेलकम और फिर कहते डॉक्टर साहब कहते कि इस नए साल का जड़ा आज जुम्मा मुबारक हो और कहते इतने ठंड बड़ी है धुंध काफ़ी ਤੁਹਾਨੂੰ पई ਵੀ हुई ਜੁਮਾ है। ਮੁਬਾਰਕ ਬਹੁਤ ਸ਼ੁਕਰੀਆ हाँ जी इतने भी सर्दी काफ़ी है और कहते मेरी तबीयत ठीक नहीं सी तो इसके लिए मैं भी गैर हाज़र सी असी भी गैर हाज़र सीगे जो तुसी गैर हाज़र सी और काला सिंह जी और कुलदीप कौर जी भी और TJR जी भी और फिर इसी तरह बलमोहन सिंह जी भी और फिर इसी तरह साढ़े कोल सुखजीवन बच्चू जी भी और संदीप सिंह जी भी और फिर इस तरह गुस्के जी भी अमेजिंग कहते फैंटास्टिक ऑल पॉम्स और जियो संधू साहब कहते ढिल्लो साहब एंड भाऊ जी यू आर ग्रेट कहते ने उपस जी भी और नुपा जी भी और फिर इस तरह बिक्रमजीत सिंह जी सब का बहुत बहुत शुक्रिया। सो इस तरह अपने व्यूज़ को लेने इजाज़त। सो व्यूअर साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया दो देखते रहो TV4 बुला दिओ फतेह। वाहिगुरू जी का खालसा वाहिगुरू जी की फतेह। रब राखा।